ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ, ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪਗਡੰਡੀਆਂ ਦੇ ਕੋਲ ਖਲੋ ਕੇ ਆਇਆ ਹਾਂ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੀ ਹੀ ਗੱਲ ਲੱਗ ਲੱਗ ਰੋ ਕੇ ਆਇਆ ਹਾਂ। ਸੋ ਅੱਜ ਦੇ ਵਿਸ਼ੇ ਦੇ ਅਨੁਸਾਰ ਜੋ ਜੋ ਗੱਲ ਕਰ ਬੜੀ ਬਣਦੀ ਸੀ ਨਾ, ਜਿੱਥੇ ਜਿੱਥੇ ਕੁਛ ਢੁਕਦਾ ਮੈਨੂੰ ਲੱਗਾ ਉਹ ਕੁਛ ਆਪਣੇ ਸ਼ੇਰ ਵੈ ਸੁਣਾਏ ਦਿੱਤੇ ਨੇ। ਸੋ ਉਹੀ ਨੇ, ਇੱਕ ਗਜ਼ਲ ਦੇ ਚਲੋ ਦੋ ਸ਼ੇਰ ਮੈਂ ਸੁਣਾ ਦਿੰਦਾ ਜਿਹੜੇ ਅਕਸਰ ਲੋਕ ਸੁਣਨਾ ਪਸੰਦ ਕਰਦੇ ਨੇ। ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਦਿਲ ਦੀ ਗੱਲ ਉਹਦੇ ਵਿੱਚ ਉਹਨੂੰ ਨਜ਼ਰ ਆਉਂਦੀ ਹੈ, ਪ੍ਰਦੇਸ਼ਾਂ ਵਿੱਚ ਖਾਸ ਕਰਕੇ, ਕਿ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੀ ਹੀ ਗੱਲ ਲੱਗ ਲੱਗ ਰੋ ਕੇ ਆਇਆ ਹਾਂ। ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪਗਡੰਡੀਆਂ ਦੇ ਕੋਲ ਖਲੋ ਕੇ ਆਇਆ ਹਾਂ। ਕਿ ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੀ ਹੀ ਗੱਲ ਲੱਗ ਲੱਗ ਰੋ ਕੇ ਆਇਆ ਹਾਂ। ਕਿ ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ, ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਕਿ ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ, ਆਪਣੇ ਹੀ ਗੱਲ ਲੱਗ ਲੱਗ ਰੋ ਕੇ ਆਇਆ। ਸੋ ਬਹੁਤ ਬਹੁਤ ਧੰਨਵਾਦ। ਸੋ ਰਚਨਾ ਦੇ ਰਾਹੀਂ ਤੁਸੀਂ ਉਹ ਜਿਹੜਾ ਦੇਸ਼ ਛੱਡ ਕੇ ਆਏ ਹੋ, ਜਿਹੜੀਆਂ ਗਲੀਆਂ, ਜਿਹੜੇ ਵਿਹੜੇ, ਜਿਹੜੇ ਰਿਸ਼ਤੇ, ਉਹਨਾਂ ਨਾਲ ਰਚਨਾਵਾਂ ਰਾਹੀਂ ਪਹੁੰਚਦੇ ਹੋ। ਉਹ ਪਿੰਡ ਜਿਹੜੇ ਤੁਹਾਡੇ ਅੰਦਰ ਵਸੇ ਹੋਏ ਨੇ, ਉਹ ਜਦੋਂ ਜਾਂਦੇ ਉੱਥੇ ਲੱਭਦੇ ਨਹੀਂ, ਉਹ ਅੰਦਰੋਂ ਹੀ ਲੱਭਣੇ ਨੇ। ਸੋ ਉਹਨਾਂ ਨਾਲ ਗੱਲਬਾਤ ਹੈ ਜਿਹੜੀ ਉਹ ਰਚਨਾ ਕਰਾਉਂਦੀ ਹੈ। ਬਹੁਤ ਸਾਰਿਆਂ ਦਾ ਧੰਨਵਾਦ। ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ, ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪਗਡੰਡੀਆਂ ਦੇ ਕੋਲ ਖਲੋ ਕੇ ਆਇਆ ਹਾਂ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੀ ਹੀ ਗੱਲ ਲੱਗ ਲੱਗ ਰੋ ਕੇ ਆਇਆ। ਸੋ ਅੱਜ ਦੇ ਵਿਸ਼ੇ ਦੇ ਅਨੁਸਾਰ ਜੋ ਜੋ ਗੱਲ ਕਰ ਬੜੀ ਬਣਦੀ ਸੀ ਨਾ, ਜਿੱਥੇ ਜਿੱਥੇ ਕੁਛ ਢੁਕਦਾ ਮੈਨੂੰ ਲੱਗਾ ਉਹ ਕੁਛ ਆਪਣੇ ਸ਼ੇਰ ਵੈ ਸੁਣਾਏ ਦਿੱਤੇ ਨੇ। ਸੋ ਉਹੀ ਨੇ, ਇੱਕ ਗਜ਼ਲ ਦੇ ਚਲੋ ਦੋ ਸ਼ੇਰ ਮੈਂ ਸੁਣਾ ਦਿੰਦਾ ਜਿਹੜੇ ਅਕਸਰ ਲੋਕ ਸੁਣਨਾ ਪਸੰਦ ਕਰਦੇ ਨੇ। ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਦਿਲ ਦੀ ਗੱਲ ਉਹਦੇ ਵਿੱਚ ਉਹਨੂੰ ਨਜ਼ਰ ਆਉਂਦੀ ਹੈ, ਪ੍ਰਦੇਸ਼ਾਂ ਵਿੱਚ ਖਾਸ ਕਰਕੇ, ਕਿ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੀ ਹੀ ਗੱਲ ਲੱਗ ਲੱਗ ਰੋ ਕੇ ਆਇਆ ਹਾਂ। ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ਤੇ, ਪਗਡੰਡੀਆਂ ਦੇ ਕੋਲ ਖਲੋ ਕੇ ਆਇਆ ਹਾਂ। ਕਿ ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਆਪਣੀ ਹੀ ਗੱਲ ਲੱਗ ਲੱਗ ਰੋ ਕੇ ਆਇਆ ਹਾਂ। ਕਿ ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ, ਮੋਈ ਮਾਂ ਦੇ ਮੈਲੇ ਜਿਹੇ ਦੁਪੱਟੇ ਨੂੰ ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਕਿ ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ, ਆਪਣੇ ਹੀ ਗੱਲ ਲੱਗ ਲੱਗ ਰੋ ਕੇ ਆਇਆ। ਸੋ ਬਹੁਤ ਬਹੁਤ ਧੰਨਵਾਦ। ਸੋ ਰਚਨਾ ਦੇ ਰਾਹੀਂ ਤੁਸੀਂ ਉਹ ਜਿਹੜਾ ਦੇਸ਼ ਛੱਡ ਕੇ ਆਏ ਹੋ, ਜਿਹੜੀਆਂ ਗਲੀਆਂ, ਜਿਹੜੇ ਵਿਹੜੇ, ਜਿਹੜੇ ਰਿਸ਼ਤੇ, ਉਹਨਾਂ ਨਾਲ ਰਚਨਾਵਾਂ ਰਾਹੀਂ ਪਹੁੰਚਦੇ ਹੋ। ਉਹ ਪਿੰਡ ਜਿਹੜੇ ਤੁਹਾਡੇ ਅੰਦਰ ਵਸੇ ਹੋਏ ਨੇ, ਉਹ ਜਦੋਂ ਜਾਂਦੇ ਉੱਥੇ ਲੱਭਦੇ ਨਹੀਂ, ਉਹ ਅੰਦਰੋਂ ਹੀ ਲੱਭਣੇ ਨੇ। ਸੋ ਉਹਨਾਂ ਨਾਲ ਗੱਲਬਾਤ ਹੈ ਜਿਹੜੀ ਉਹ ਰਚਨਾ ਕਰਾਉਂਦੀ ਹੈ।
ਬਹੁਤ ਸਾਰਿਆਂ ਦਾ ਧੰਨਵਾਦ।